पंजाबी रेडियो यूएसए ते जुड़े हुए हो तुसी ते मैं प्रवीण शर्मा हाज़र हां एक होर नवीं रिपोर्ट लैके। बीजेपी दे लीडर ने बीजेपी दे एजेंडे दे विच अन्ना हो के बीजेपी दे ही एक लीडर दे भरा दी कुੱਟਮਾਰ कीती ते ओहदी मौत हो गई। बीजेपी दे लीडर नूं भुलेखा ये पिया कि ये बंदा शायद मुसलमान है ते उहने मुसलमान समझ के 65 साला बजुर्ग दे नाल कुੱਟਮਾਰ कीती आ ते ओहदी वीडियो वायरल कीती ते उस तो बाद बजुर्ग दी कुੱਟਮਾਰ दे नाल मौत हो गई। मध्य प्रदेश की एक घटना है। तुसीं देखो भी आ जिहड़ियां भड़काऊ स्पीचेस हुंदियां ने, आ जिहड़ियां धर्म सांसद हुंदियां ने जां बीजेपी दे जिहड़े लीडर आ आरएसएस दे एजेंडे दे तहत वो स्टेजां तो भड़काऊ तकरीरां करदे ते उहदा जिहड़ा असर आ ਉਹ ਇਹ ਆ ਵੀ ਬੀਜੇਪੀ ਦੇ ਲੋਕ ਨਾ ਪੁੱਛ ਕੇ ਬੰਦਿਆਂ ਦੀ ਕੁੱਟਮਾਰ ਕਰਨ ਲੱਗ ਪਏ ਆ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮਹਿੰਗਾਈ ਕਿੰਨੀ ਆ। ਹੁਣ ਇਹ ਕਹਿਣਗੇ ਕਿ ਤੇਲ ਦੇ ਭਾਅ ਘਟਾਤੇ ਜੀ, ਇਹ ਘਟਾਤਾ ਜੀ, ਉਹ ਘਟਾਤਾ, ਚੱਕ ਕੇ ਲਿਆਉਣਗੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਵਿੱਚ ਜਿਹੜਾ ਬੰਦਾ ਰਾਜ ਕਰ ਰਿਹਾ ਉਹਦਾ ਏਜੰਡਾ ਕਿੰਨਾ ਖਤਰਨਾਕ ਹੈ ਔਰ ਰਾਸ਼ਟਰ ਭਗਤੀ ਤੇ ਇਹਨਾਂ ਨੂੰ ਇੱਕ ਵਿਅਕਤੀ ਵਿਸ਼ੇਸ਼ ਦੀ ਭਗਤੀ ਦੇ ਵਿੱਚ ਫਰਕ ਨਜ਼ਰ ਨਹੀਂ ਆ ਰਿਹਾ। ਰਾਸ਼ਟਰ ਭਗਤੀ ਬਹੁਤ ਵੱਡੀ ਚੀਜ਼ ਆ ਔਰ ਤੁਹਾਡੇ ਤੋਂ ਹੋਣੀ ਨਹੀਂ ਹੈ ਕਿਉਂਕਿ ਤੁਹਾਡੇ ਵੱਸ ਦਾ ਕੰਮ ਨਹੀਂ ਹੈ। ਔਰ ਖੈਰ ਆਪਾਂ ਮਸਲੇ ਤੇ ਰਹਿੰਦੇ ਆ। ਮਸਲਾ ਇਹ ਹੈ ਕਿ ਮੱਧ ਪ੍ਰਦੇਸ਼ ਦੇ ਨੀਮਚ ਦੇ ਵਿੱਚ ਤਲਾਮ ਜ਼ਿਲ੍ਹਾ ਵਾ, ਤਲਾਮ ਜ਼ਿਲ੍ਹੇ ਦੇ ਵਿੱਚ ਇੱਕ 65 ਸਾਲਾ ਬਜ਼ੁਰਗ ਨੂੰ ਬੀਜੇਪੀ ਦੇ ਲੀਡਰ ਜੀ ਦਾ ਨਾਮ ਆ ਦਿਨੇਸ਼ ਕੁਸ਼ਵਾਹਾ। ਦਿਨੇਸ਼ ਕੁਸ਼ਵਾਹਾ ਕੌਣ ਆ? ਭਾਜਪਾ ਯੁਵਾ ਮੋਰਚਾ ਜਿਹੜਾ ਕਿ ਮਨਾਸਾ ਇਹਦਾ ਪੁਲਿਸ ਥਾਣਾ ਵਾ ਤੇ ਨੀਮਚ ਜਿਹੜਾ ਵਾ ਉੱਥੋਂ ਦਾ ਇਲਾਕਾ ਵਾ ਜਿੱਥੋਂ ਦਾ ਇਹ ਬੀਜੇਪੀ ਦਾ ਵਰਕਰ ਆ ਜਾਂ ਕਹਿ ਲਓ ਕਿ ਲੀਡਰ ਆ ਉੱਥੋਂ ਦਾ। ਛੋਟਾ ਮੋਟਾ ਜਿਵੇਂ ਆਮ ਨਹੀਂ ਆਪਣੇ ਲੋਕਾਂ ਆਪਾਂ ਵੇਖਦੇ ਆਮ ਲੋਕਾਂ ਦੇ ਵਿੱਚ ਕਿ ਜੀ ਫਲਾਣੇ ਨੂੰ ਉਹ ਤਖਤੀ ਟੰਗਤੀ ਜੀ, ਤੂੰ ਜੀ ਕਿਹੜਾ, ਤੂੰ ਫਲਾਣਾ ਪ੍ਰਧਾਨ ਹੈ, ਤੂੰ ਫਲਾਣਾ ਵਾਰਡ ਪ੍ਰਧਾਨ ਹੈ ਜੀ। ਇਹ ਇੱਦਾਂ ਦਾ ਸੀਗਾ। ਇਹ ਭਾਜਪਾ ਦਾ ਯੁਵਾ ਮੋਰਚਾ ਤੇ ਨਗਰ ਇਕਾਈ ਦੇ ਵਿੱਚ ਇਹ ਅਹੁਦੇ ਤੇ ਰਿਹਾ ਵਾ ਤੇ ਉਹਦੀ ਪਤਨੀ ਜਿਹੜੀ ਆ ਉਹ ਮਨਾਸਾ ਨਗਰ ਪ੍ਰੀਸ਼ਦ ਦੇ ਵਿੱਚ ਵਾਰਡ ਨੰਬਰ 3 ਤੋਂ ਭਾਜਪਾ ਦੀ ਜਿਹੜੀ ਆ ਪਾਰਸ਼ਦ ਆ, ਮਤਲਬ ਨਗਰ ਪ੍ਰੀਸ਼ਦ ਆ ਜਿਹੜੀ ਉੱਥੋਂ ਦੀ ਉਹ ਬੀਬੀ ਉਹਦੀ ਮਨਾਸਾ ਤੋਂ ਹੀ ਜਿਹੜੀ ਆ ਮੈਂਬਰ ਆ। ਦਿਨੇਸ਼ ਕੁਸ਼ਵਾਹਾ ਬੀਜੇਪੀ ਦੇ ਨਾਲ ਤਾਲੁਕਾਤ ਰੱਖਦਾ ਵਾ। ਦਿਨੇਸ਼ ਕੁਸ਼ਵਾਹਾ ਇੱਕ ਰੇਲਵੇ ਸਟੇਸ਼ਨ ਤੇ ਜਾਂਦਾ ਤੇ ਉੱਥੇ ਇੱਕ ਬਜ਼ੁਰਗ ਤੋਂ ਪੁੱਛਦਾ ਵੀ ਤੇਰਾ ਨਾਂ ਕੀ ਆ। ਉਹਦਾ ਨਾਂ ਹੁੰਦਾ ਅਸਲ ਦੇ ਵਿੱਚ ਭੰਵਰ ਲਾਲ ਜੈਨ ਤੇ 65 ਸਾਲਾ ਉਹਦੀ ਉਮਰ ਆ। ਔਰ ਇਸ ਘਟਨਾ ਦੇ ਵਿੱਚ ਕਾਰਵਾਈ ਪਤਾ ਕਿਉਂ ਹੋ ਰਹੀ ਆ? ਕਾਰਵਾਈ ਤਾਂ ਹੋ ਰਹੀ ਆ ਵੀ ਇਹ ਜਿਹੜਾ ਭੰਵਰ ਲਾਲ ਜੈਨ ਆ ਇਹ ਬੀਜੇਪੀ ਦੇ ਲੀਡਰ ਦਾ ਹੀ ਭਰਾ ਵਾ, ਪਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀਗੀ ਤੇ ਉਹ ਵਿਚਾਰਾ ਉੱਥੇ ਸਟੇਸ਼ਨ ਤੇ ਬੈਠਾ ਸੀ, ਆਪਣੇ ਪਰਿਵਾਰ ਨਾਲ ਉਹ ਵਿਛੜ ਗਿਆ ਸੀਗਾ। ਤੇ ਉਹ ਹੁੰਦਾ ਕੀ ਆ ਵੀ ਉੱਥੇ ਜਾ ਕੇ ਦਿਨੇਸ਼ ਕੁਸ਼ਵਾਹਾ ਜਿਹੜਾ ਮੋਦੀ ਭਗਤੀ ਦੇ ਵਿੱਚ ਲੀਨ ਹੋਇਆ ਜਾਂ ਬੀਜੇਪੀ ਭਗਤੀ ਦੇ ਵਿੱਚ ਲੀਨ ਹੋਇਆ ਉਹਨੂੰ ਜਾ ਕੇ ਪੁੱਛਦਾ ਕਿ ਤੇਰਾ ਨਾਂ ਕੀ ਹੈ। ਉਹ ਬਜ਼ੁਰਗ ਮਾਨਸਿਕ ਤੌਰ ਤੇ ਸਹੀ ਨਹੀਂ ਸੀ। ਉਹਦੇ ਮੂੰਹ ਚੋਂ ਨਿਕਲਦਾ ਥਲ ਥਲਾਉਂਦੀ ਆਵਾਜ਼ ਦੇ ਵਿੱਚ ਕਿ ਮੁਹੰਮਦ। ਭੰਵਰ ਲਾਲ ਉਹ ਤੋਂ ਨਿਕਲਿਆ ਨਹੀਂ ਹੋਣਾ ਮੂੰਹ ਚੋਂ ਤੇ ਇਹ ਬੰਦਾ ਚਪੇੜਾਂ ਮਾਰਦਾ ਵਾ ਉਹਦੇ। ਦੇਖੋ 65 ਸਾਲਾ ਬਜ਼ੁਰਗ ਦੇ ਦਿਨੇਸ਼ ਕੁਸ਼ਵਾਹਾ ਉਹਦੀ ਜਿਹੜੀ ਉਮਰ ਵੀ ਸ਼ਾਇਦ ਇੱਥੇ ਕਿਤੇ ਦੱਸੀ ਹੋਣੀ ਹੈ ਦਿਨੇਸ਼ ਕੁਸ਼ਵਾਹੇ ਦੀ। ਦਿਨੇਸ਼ ਕੁਸ਼ਵਾਹਾ ਮਸਾ ਮਤਲਬ 28-30 ਸਾਲ ਦੇ ਏੜਗੇੜਾ ਜਵਾਨ ਆ ਉਹ ਤੇ 65 ਸਾਲਾ ਬਜ਼ੁਰਗ ਦੀ ਸਿਰਫ ਇਸ ਕਰਕੇ ਕੁੱਟਮਾਰ ਕਰਦਾ ਵਾ ਕਿ ਉਹਦੇ ਮੂੰਹ ਦੇ ਵਿੱਚੋਂ ਮੁਹੰਮਦ ਨਿਕਲਦਾ। ਉਹ ਕਹਿੰਦਾ ਆਧਾਰ ਕਾਰਡ ਦਿਖਾ ਇਹ ਕਹਿੰਦਾ ਵਾ। ਔਰ ਇਦੋਂ ਵੀ ਘਟੀਆ ਹਰਕਤ ਪਤਾ ਕੀ ਕੀਤੀ ਇਸ ਬੰਦੇ ਨੇ, ਘਟੀਆ ਬੰਦੇ ਨੇ, ਇਹਨੇ ਵੀਡੀਓ ਬਣਵਾਈ ਤੇ ਵੀਡੀਓ ਬਣਵਾ ਕੇ ਇਹਨੇ ਫਿਰ ਉਹ WhatsApp ਗਰੁੱਪ ਆ ਜਿਹੜਾ ਇਹਨਾਂ ਦਾ ਸਵੱਛ ਭਾਰਤ ਗਰੁੱਪ ਆ। ਮੋਦੀ ਸਾਹਿਬ ਤੁਹਾਡੇ ਸਵੱਛ ਭਾਰਤ ਦੇ ਜਿਹੜੇ ਆ ਨਾ ਉਹ ਨਤੀਜੇ ਦੇਖ ਲਓ। ਤੁਹਾਡੇ ਜਿਹੜੇ ਭਗਤ ਆ ਰਾਸ਼ਟਰ ਭਗਤੀ ਦੇ ਵਿੱਚ, ਜਿਹੜੇ ਰਾਸ਼ਟਰ ਭਗਤੀ ਦੀ ਬਜਾਏ ਥੋੜੀ ਭਗਤੀ ਦੇ ਵਿੱਚ ਜਿਹੜੇ ਲੀਨ ਆ ਉਹ ਇਸ ਤਰ੍ਹਾਂ ਦੇ ਗਰੁੱਪ ਬਣਾਉਂਦੇ ਆ। ਔਰ ਇਹ WhatsApp ਯੂਨੀਵਰਸਿਟੀਆਂ WhatsApp ਗਰੁੱਪ ਜਿਹੜੇ ਆ ਇਹ ਪਿਛਲੇ ਜਿਹੜੇ ਕੁਝ ਸਮੇਂ ਤੋਂ 2014 ਤੋਂ ਬਾਅਦ ਫਿਰ ਖੁੰਬਾਂ ਵਾਂਗੂ ਉੱਗੇ ਆ ਇਹ। ਤੇ ਇਹਨਾਂ ਦੇ ਵਿੱਚ ਇੱਕ ਏਜੰਡਾ ਚੱਲਦਾ ਵਾ। ਇਹਨਾਂ ਦੇ ਵਿੱਚ ਕੋਈ ਦੇਸ਼ ਦੀ ਮਹਿੰਗਾਈ ਬਾਰੇ ਜ਼ਿਕਰ ਨਹੀਂ ਹੁੰਦਾ, ਮਹਿੰਗੇ ਪੈਟਰੋਲ ਡੀਜ਼ਲ ਬਾਰੇ ਜ਼ਿਕਰ ਨਹੀਂ ਹੁੰਦਾ। ਇੱਥੇ ਦੇਸ਼ ਦੀ GDP, ਦੇਸ਼ ਦੇ ਵਿੱਚ ਜਿਹੜਾ ਚੀਨ ਆ ਉਹ ਕਿੱਥੇ ਆ ਗਿਆ, ਇਹਨਾਂ ਗੱਲਾਂ ਦਾ ਕੋਈ ਜ਼ਿਕਰ ਨਹੀਂ ਹੈ। ਔਰ ਇਹ ਬੰਦਾ ਉਸ ਗਰੁੱਪ ਦੇ ਵਿੱਚ ਪਾਉਂਦਾ ਵਾ। ਫਿਰ ਇਹਦੇ ਜਿਹੜੇ ਦੂਜੇ ਭੰਵਰ ਲਾਲ ਜੈਨ ਦਾ ਭਰਾ ਉਹ ਵੀ ਬੀਜੇਪੀ ਦਾ ਲੀਡਰ ਆ ਤੇ ਉਹਦੇ ਘਰ ਦੇ ਤੱਕ ਜਾਂਦੀ ਆ। ਉਹਨਾਂ ਨੂੰ ਪਤਾ ਲੱਗਦਾ ਵੀ ਸਾਡਾ ਬੰਦਾ ਤਾਂ ਬੀਜੇਪੀ ਵਾਲਿਆਂ ਨੇ ਕੁੱਟ ਕੇ ਹੀ ਮਾਰਤਾ। ਵੇਖੋ ਤੁਸੀਂ ਇਤਫਾਕ ਨਹੀਂ, ਇਤਰਾਜ਼ ਦੀ ਆ ਅਸਲ ਦੇ ਵਿੱਚ। ਤੇ ਇਦੋਂ ਘਟੀਆ ਗੱਲ ਪਤਾ ਕੀ ਕੀਤੀ ਇਹਨੇ? ਇਹਦੀ ਜੇਬ ਦੇ ਵਿੱਚ ਸੀਗਾ 200 ਰੁਪਈਆ। ਪਹਿਲਾਂ ਇਹਨੇ ਦਿਨੇਸ਼ ਕੁਸ਼ਵਾਹੇ ਨੇ ਜਾ ਕੇ ਉਹ ਤੋਂ ਨਾਂ ਪੁੱਛਿਆ ਵਾ, ਬਜ਼ੁਰਗ ਤੋਂ ਨਾਂ ਪੁੱਛ ਕੇ ਉਹਦੇ ਮੂੰਹ 'ਚ ਨਿਕਲਿਆ ਭੰਵਰ ਲਾਲ ਜੈਨ ਦੀ ਬਜਾਏ ਮੁਹੰਮਦ। ਇਹਨੇ ਉਹਨੂੰ ਕੁੱਟਿਆ, ਉਹਦੀ ਮੌਤ ਹੋ ਜਾਂਦੀ। ਉਸ ਤੋਂ ਬਾਅਦ ਉਹਦੀ ਲਾਸ਼ ਮਿਲਦੀ ਆ ਤੇ ਉਸ ਤੋਂ ਬਾਅਦ ਉਹਦੀ ਵੀਡੀਓ ਬਣਾਈ ਜਾਂਦੀ ਆ ਕੁੱਟਮਾਰ ਦੀ ਤੇ ਵੀਡੀਓ ਸਵੱਛ ਭਾਰਤ ਗਰੁੱਪ ਦੇ ਵਿੱਚ ਵਾਇਰਲ ਕੀਤੀ ਜਾਂਦੀ ਆ। ਔਰ ਉਹਦੀ ਜੇਬ ਦੇ ਵਿੱਚੋਂ 200 ਰੁਪਈਆ ਜਿਹੜਾ ਵਾ ਇਹਨਾਂ ਨੇ ਕੱਢ ਲਿਆ। ਇੰਨੇ ਘਟੀਆ ਲੋਕ ਨੇ ਇਹ ਜਿਹੜੇ ਸਿਰਫ ਨਾਂ ਪੁੱਛ ਕੇ ਕੁੱਟਮਾਰ ਕਰਦੇ ਆ ਔਰ ਇਹ ਕੱਢ ਲਿਆ। ਸਾਨੂੰ ਪੂਰੀ ਉਮੀਦ ਹੈ ਕਿ ਸ਼ਾਇਦ ਮੋਦੀ ਸਾਹਿਬ ਬੋਲਣਗੇ, ਪਰ ਉਹ ਨਹੀਂ ਬੋਲਣਗੇ। ਔਰ ਇਹ ਸਿਲਸਿਲਾ ਅੱਜ ਦਾ ਨਹੀਂ ਹੈ,
ਇਹ ਸਿਲਸਿਲਾ ਅੱਜ ਦਾ ਨਹੀਂ ਹੈ। ਹੁਣ ਉਹਦੀ ਭਾਲ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਭਾਲ ਤਾਂ ਕੀਤੀ ਜਾ ਰਹੀ ਹੈ ਜਿਹੜਾ ਮਰਨ ਵਾਲਾ ਭੰਵਰ ਲਾਲ ਜੈਨ ਆ ਉਹ ਬੀਜੇਪੀ ਲੀਡਰ ਦਾ ਹੀ ਭਰਾ ਵਾ, ਤਾਂ ਕਰਕੇ ਜਿਹੜੀ ਹੈ ਇਹਦੀ ਉਹ ਭਾਲ ਕੀਤੀ ਜਾ ਰਹੀ ਹੈ। ਅਦਰਵਾਈਜ਼ ਨਹੀਂ ਕਿਸੇ ਨੇ ਕੰਨ ਕਰਨਾ ਸੀ ਇਸ ਘਟਨਾ ਦੇ ਉੱਤੇ। ਹੁਣ ਇਹ ਸਿਲਸਿਲਾ ਅੱਜ ਦਾ ਨਹੀਂ ਹੈ, ਇਹ ਪੁਰਾਣਾ ਚੱਲ ਰਿਹਾ, ਇੱਕ ਏਜੰਡੇ ਦੇ ਤਹਿਤ ਚੱਲ ਰਿਹਾ ਵਾ। ਦੇਸ਼ ਦੇ ਵਿੱਚ ਇੱਕ ਖਾਸ ਫਿਰਕੇ ਨੂੰ ਟਾਰਗੇਟ ਤੇ ਬਹੁ ਗਿਣਤੀ ਨੂੰ ਸੈਲੀਬ੍ਰੇਟ ਕਰਦੀ ਆ। ਤੁਹਾਨੂੰ ਯਾਦ ਹੋਣਾ ਇੱਕ ਪੁਰਾਣੀ ਘਟਨਾ ਤੁਹਾਨੂੰ ਮੈਂ ਦੱਸ ਦਿੰਦਾ ਵਾਂ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੇ ਵਿੱਚ ਰਿਪੀਟ ਹੁੰਦੇ ਆ ਤੇ ਰਿਪੀਟ ਹੋਣ ਤੋਂ ਬਾਅਦ ਤਬਰੇਜ਼ ਅੰਸਾਰੀ 26 ਸਾਲਾ ਨੌਜਵਾਨ ਆ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਵਾ। ਜਿਹੜਾ ਵਾ ਆਪਾਂ ਕਹਿ ਲਈ ਕਿ ਤਬਰੇਜ਼ ਅੰਸਾਰੀ ਜਿਹੜਾ ਵਾ ਉਹ 24 ਸਾਲ, ਮਾਫ ਕਰਨਾ, 24 ਸਾਲ ਉਹਦੀ ਉਮਰ ਆ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ। ਝਾਰਖੰਡ ਦੀ ਘਟਨਾ ਵਾ ਕਿ ਉਹਨੂੰ ਕਿਹਾ ਜਾਂਦਾ ਕਿ ਤੂੰ ਮੂੰਹ 'ਚੋਂ ਬੋਲ ਜੈ ਸ਼੍ਰੀ ਰਾਮ, ਜਾਂ ਉਹਨੂੰ ਕਿਹਾ ਜਾਂਦਾ ਕਿ ਤੂੰ ਮੂੰਹ 'ਚੋਂ ਬੋਲ ਹਨੂਮਾਨ ਭਗਵਾਨ ਦੇ ਬਾਰੇ। ਤਾਂ ਉਹ ਜਿਹੜਾ ਵਾ ਉਹਦੀ ਕੁੱਟ-ਕੁੱਟ ਕੇ ਇਹਨਾਂ ਨੇ ਕਤਲ ਕਰ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਫਿਰ ਸਾਰੇ ਇੰਡੀਆ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਹੁੰਦੇ ਆ। ਉਸ ਤੋਂ ਬਾਅਦ 11 ਜਣਿਆਂ ਨੂੰ ਇਸੇ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ। ਹਜੇ ਇਹਨਾਂ ਚੀਜ਼ਾਂ ਨੂੰ ਵਾਪਰਿਆਂ ਨੂੰ ਕੁਝ ਹਫ਼ਤੇ ਵੀ ਨਹੀਂ ਹੁੰਦੇ ਕਿ 2 ਦਿਨਾਂ ਬਾਅਦ 26 ਸਾਲਾ ਇੱਕ ਮੁਸਲਮਾਨ ਟੀਚਰ ਨੂੰ ਸਿਰਫ ਇਸ ਕਰਕੇ ਚੱਲਦੀ ਟ੍ਰੇਨ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਜਾਂਦਾ ਕਿ ਉਹਨੂੰ ਭੀੜ ਕਹਿੰਦੀ ਵੀ ਤੂੰ ਜਿਹੜਾ ਵਾ ਜੈ ਸ਼੍ਰੀ ਰਾਮ ਬੋਲ, ਉਹ ਨਹੀਂ ਬੋਲਦਾ। ਤੇ ਇਸ ਕਰਕੇ ਹਫੀਜ਼ ਮੁਹੰਮਦ ਹਲਦਰ ਇਹਦਾ ਨਾਮ ਆ ਤੇ ਇਹਨੂੰ ਚੱਲਦੀ ਟ੍ਰੇਨ ਦੇ ਵਿੱਚੋਂ ਸੁੱਟ ਦਿੱਤਾ ਜਾਂਦਾ ਔਰ ਉਹ ਖੁਸ਼ਕਿਸਮਤੀ ਦੇ ਨਾਲ ਕੋਈ ਸੱਟਾਂ ਲੱਗਦੀਆਂ ਤੇ ਬਚ ਜਾਂਦਾ। ਇਸ ਤੋਂ ਬਾਅਦ ਇੱਕ ਘਟਨਾ ਜਿਹੜੀ ਆ ਉਹ ਕੱਲੀ ਨਹੀਂ ਆ, ਇਸ ਤੋਂ ਬਾਅਦ ਵੀ ਜਿਹੜੀਆਂ ਘਟਨਾਵਾਂ ਲਗਾਤਾਰ ਜਿਹੜੀਆਂ ਉਹ ਰਿਪੋਰਟ ਹੁੰਦੀਆਂ ਰਹਿੰਦੀਆਂ ਵਾ। ਇਸ ਤੋਂ ਜਿਹੜੀ ਅਗਲੀ ਘਟਨਾ ਵਾਪਰੀ ਉਹ ਵੀ ਜਿਹੜੀ ਆ ਇੱਕ ਮੁਸਲਮਾਨ ਡਰਾਈਵਰ ਜਿਹਦੀ ਉਮਰ 25 ਸਾਲ ਦੱਸੀ ਗਈ ਹੈ, ਫੈਜ਼ਲ ਉਸਮਾਨ ਖਾਨ। ਇਹਨੂੰ ਇੱਕ ਗਰੁੱਪ ਨੇ ਕੁੱਟਿਆ ਸੀਗਾ ਮੁੰਬਈ ਦੇ ਵਿੱਚ। ਤੇ ਜਦੋਂ ਫੈਜ਼ਲ ਜਿਹੜਾ ਵਾ ਕਹਿੰਦਾ ਕਿ ਮੈਨੂੰ ਛੱਡ ਦਿਓ ਤਾਂ ਉਹ ਕਹਿੰਦੇ ਕਿ ਜੈ ਸ਼੍ਰੀ ਰਾਮ ਬੋਲੋ ਉੱਚੀ। ਤੇ ਉਸ ਤੋਂ ਬਾਅਦ ਜਿਹੜਾ ਵਾ ਹਿੰਦੂ ਕੱਟੜਪੰਥੀ ਜਿਹੜੇ ਆ ਉਹਨੂੰ ਹੋਰ ਜ਼ਿਆਦਾ ਕੁੱਟਦੇ ਆ। ਸੋ ਕਿਸੇ ਗਰੁੱਪ ਨੇ, ਹਿੰਦੂ ਵੀ ਗਰੁੱਪ ਨੇ ਇਹਦੇ ਤੇ ਜਿਹੜਾ ਵਾ ਉਹ ਅਟੈਕ ਕੀਤਾ ਸੀਗਾ। 3 ਘਟਨਾਵਾਂ ਤੁਹਾਨੂੰ ਦੱਸਦੀਆਂ ਜਿਹੜੀਆਂ ਮੋਦੀ ਸਾਹਿਬ ਜਦੋਂ ਪ੍ਰਧਾਨ ਮੰਤਰੀ ਬਣਦੇ ਆ ਤਾਂ ਉਸ ਤੋਂ ਬਾਅਦ ਲਗਾਤਾਰ ਵਾਪਰਦੀਆਂ ਨੇ। ਕੋਈ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਵੀ ਤੁਹਾਨੂੰ ਕਿਸੇ ਨੇ ਲਾਇਸੈਂਸ ਦਿੱਤਾ ਵਾ, ਤੁਹਾਨੂੰ ਕਿਹਨੇ ਕਿਹਾ ਕਿ ਕਿਸੇ ਦੇ ਮੂੰਹ 'ਚੋਂ ਹਨੂਮਾਨ ਜੈ ਸ਼੍ਰੀ ਹਨੂਮਾਨ ਜਾਂ ਜੈ ਸ਼੍ਰੀ ਰਾਮ ਕਰਵਾਓ ਜਾਂ ਹਨੂਮਾਨ ਚਾਲੀਸਾ ਦਾ ਪਾਠ ਕਰਾਓ? ਤੁਹਾਨੂੰ ਕਿਸੇ ਨੇ ਲਾਇਸੈਂਸ ਦਿੱਤਾ ਵਾ? ਪਰ ਲਾਇਸੈਂਸ ਦਿੱਤਾ ਵਾ, ਇੱਥੇ ਲਾਇਸੈਂਸ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਖੁਦ ਕਹਿੰਦੇ ਆ ਵੀ ਸਾਡੇ 12 ਸਟੇਟਾਂ ਦੇ ਵਿੱਚ ਮੁੱਖ ਮੰਤਰੀ ਆ, 400 ਤੋਂ ਵੱਧ ਸਾਡੇ ਮੈਂਬਰ ਪਾਰਲੀਮੈਂਟ ਆ, ਇੰਨੀਆਂ ਸਾਡੀਆਂ ਇਕਾਈਆਂ ਵਾ, ਇੰਨਾ ਆਮ ਆ ਤੇ ਮੈਂ ਮੁਲਕ ਦਾ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਆ। ਤੁਸੀਂ ਤਾਕਤਵਰ ਕਿਹੜੇ ਪਾਸਿਓਂ ਆ? ਚੰਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 8 ਸਾਲ ਹੋ ਗਏ ਤੁਹਾਡੇ ਤੋਂ ਦਿੱਤੇ ਨਹੀਂ ਗਏ ਹਲੇ ਤੱਕ। ਤੁਸੀਂ ਮਾਫ ਕਰਨਾ, ਤੁਸੀਂ ਵਨ ਵੇ ਕਮਿਊਨੀਕੇਸ਼ਨ ਪ੍ਰਧਾਨ ਮੰਤਰੀ ਆ, ਵਨ ਵੇ ਕਮਿਊਨੀਕੇਸ਼ਨ। ਕਿ ਮਨ ਕੀ ਬਾਤ 'ਚ ਆਓ, ਗੱਲਬਾਤ ਕਰੋ। ਔਰ ਤੁਸੀਂ ਕਦੇ ਵੀ ਗੱਲਬਾਤ ਨਹੀਂ ਕਰ ਸਕਦੇ। ਆ ਜਿਹੜੇ ਭਖਦੇ ਮਸਲੇ ਆ, ਜਨਤਾ ਦੇ ਮਸਲੇ, ਇਹਨਾਂ ਤੇ ਕਦੇ ਤੁਸੀਂ ਬੋਲੇ ਹੋ ਤਾਂ ਦੱਸੋ? ਕਦੇ ਵੀ ਨਹੀਂ ਬੋਲੇ। ਔਰ ਇਸ ਤੋਂ ਇਲਾਵਾ ਫਿਰ US ਕਮਿਸ਼ਨਰ ਆਫ ਇੰਟਰਨੈਸ਼ਨਲ ਹਿਊਮਨ ਰਾਈਟਸ ਜਿਹੜਾ ਵਾ, ਉਹਨਾਂ ਨੇ ਆ ਜਿਹੜੀ ਅੰਸਾਰੀ ਦੀ ਜਿਹੜੀ ਕਤਲ ਹੁੰਦਾ ਵਾ ਉਹਦੀ ਉਹਨਾਂ ਵੱਲੋਂ ਨਿਖੇਧੀ ਕੀਤੀ। ਅੰਦਰ ਅੰਸਾਰੀ ਦਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ, ਤਬਰੇਜ਼ ਅੰਸਾਰੀ ਦਾ, ਜਿਹਨੂੰ ਕਿਹਾ ਸੀਗਾ ਕਿ ਤੂੰ ਭੀੜ ਦੇ ਵਿੱਚ ਜੈ ਸ਼੍ਰੀ ਰਾਮ ਬੋਲ ਜਾਂ ਆ ਬੋਲ। ਤਾਂ ਉਹਦੀ ਜਿਹੜੀ ਵਿਧਵਾ ਉਹ ਕਹਿੰਦੀ ਮੈਨੂੰ ਦੱਸੋ ਤਾਂ ਸਹੀ ਮੈਂ ਕਿਹਦੇ ਆਸਰੇ ਜ਼ਿੰਦਗੀ ਕੱਟਾਂ। 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਔਰ ਇਹ ਹਰਕਤਾਂ ਕਰਨਗੇ ਜਿਹੜੀਆਂ ਮਤਲਬ ਦਿਮਾਗੀ ਸੰਤੁਲਨ ਖੋਹ ਪੈਂਦੇ ਨੇ ਜਿਹੜੇ ਬੰਦੇ, ਉਹਨਾਂ ਵਾਂਗੂ। ਇਹਨਾਂ ਨੂੰ ਕੋਈ ਪਤਾ ਨਹੀਂ ਗਾ ਵੀ ਸਾਡੇ ਲੋਕਾਂ ਨੂੰ ਆਕਸੀਜਨ ਨਹੀਂ ਮਿਲਦੀ ਹਸਪਤਾਲਾਂ ਦੇ ਵਿੱਚ। ਇਹਨਾਂ ਨੂੰ ਕੋਈ ਪਤਾ ਨਹੀਂ ਗਾ ਵੀ ਸਾਡੇ ਮੁਲਕ ਦੇ ਵਿੱਚ ਜਿਹੜੇ ਇੰਨੇ ਕਰੋੜ ਲੋਕ ਆ ਉਹ ਭੁੱਖੇ ਸੌਂਦੇ ਆ। ਇਹਨਾਂ ਨੂੰ ਕੋਈ ਪਤਾ ਨਹੀਂ ਗਾ ਵੀ ਕਰੋਨਾ ਦੇ ਵਿੱਚ ਗੌਰਮੈਂਟ ਨੇ ਕੋਈ ਜਿਹੜਾ ਵਾ ਪ੍ਰਬੰਧ ਨਹੀਂ ਕੀਤਾ ਇਹਨਾਂ ਲਈ। ਔਰ ਇਹ ਬਹੁ ਗਿਣਤੀ ਉਹ ਆ ਜਿਹੜੇ ਲੋਕ ਪੈਦਲ ਚੱਲ ਕੇ ਗਏ ਆ ਔਰ ਇਹਨਾਂ ਨੇ ਸੈਲੀਬ੍ਰੇਟ ਕਰਦੇ ਆ ਹੁਣ ਵੀ। ਮਤਲਬ ਜੇ ਕੋਈ ਘਟਨਾ ਜਿਹਦੇ ਵਿੱਚ ਮਾਈਨੋਰਟੀਜ਼ ਨੂੰ, ਜਿਹਦੇ ਵਿੱਚ ਘੱਟ ਗਿਣਤੀਆਂ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੋਵੇ, ਇਹ ਲੋਕ ਉਹਨੂੰ ਸੈਲੀਬ੍ਰੇਟ ਕਰਦੇ ਆ। ਔਰ ਇਹ ਬਲਡੋਜ਼ਰ ਨੂੰ ਵੀ ਸੈਲੀਬ੍ਰੇਟ ਕਰ ਰਹੇ ਆ। ਔਰ ਕਈ ਵਾਰੀ ਉਹ ਜਿਹੜੇ ਰੂਸੀ ਕਹਾਵਤ ਆ ਉਹਨਾਂ ਦੇ ਰੂਸੀ ਸ਼ਾਇਰ ਹੋਏ ਨੇ, ਜਾਂ ਕਹਿ ਲਓ ਕਿ ਇੱਕ ਲਿਟਰੇਚਰ ਦੇ ਬੜੇ ਵੱਡੇ ਨਾਂ ਹੋਏ ਨੇ, ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਬੰਦਾ ਬਹੁ ਗਿਣਤੀ ਕਿਸੇ ਚੀਜ਼ ਨੂੰ ਸੈਲੀਬ੍ਰੇਟ ਕਰਦੀ ਤੇ ਅਖੀਰ ਤੇ ਆ ਕੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਕਈ ਵਾਰੀ ਸਾਹਮਣੇ ਕਰਨੇ ਪੈਂਦੇ ਆ, ਉਹਨਾਂ ਦੇ ਨਤੀਜੇ ਭੁਗਤਣੇ ਪੈਂਦੇ ਆ। ਔਰ ਇਹ ਭੁਗਤ ਰਹੇ ਆ।
ਅੱਜ ਮੋਦੀ ਸਾਹਿਬ ਦੀ ਟੀਮ ਇਹ ਨਹੀਂ ਦੱਸੇਗੀ ਕਿ ਪੈਂਗੋਂਗ ਝੀਲ ਦੇ ਡੈਮ ਉੱਤੇ ਕੀ ਹੋ ਰਿਹਾ ਵਾ, ਚੀਨ ਪੁਲ ਬਣਾ ਰਿਹਾ ਵਾ। ਪਰ ਜੇ ਪਾਕਿਸਤਾਨ ਦੇ ਵਿੱਚ ਕੁਝ ਹੋ ਜਾਵੇ, ਸ਼੍ਰੀਲੰਕਾ ਦੇ ਵਿੱਚ ਕੁਝ ਹੋ ਜਾਵੇ, ਤਾਂ ਇਹ ਜ਼ਰੂਰ ਜਿਹੜਾ ਵਾ ਟਵੀਟ ਕਰਦੇ ਨੇ ਜਾਂ ਬੋਲਦੇ ਨੇ। ਸਟੇਜਾਂ ਦੇ ਵਿੱਚੋਂ ਕਹਿੰਦੇ ਨੇ ਕਿ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਡੈਸ਼ ਡੈਸ਼ ਕੋ। ਉਸ ਬੰਦੇ ਤੇ ਕੁਝ ਨਹੀਂ ਹੁੰਦਾ ਵਾ। ਇਹਨਾਂ ਦਾ ਜਿਹੜਾ ਅਨੁਰਾਗ ਠਾਕਰੇ ਆ ਉਹ ਇਹ ਗੱਲਾਂ ਕਰਦਾ ਵਾ। ਕੀ ਪਰਚਾ ਹੋਇਆ? ਅਜੇ ਮਿਸ਼ਰਾ ਜਿਹੜਾ ਵਾ, ਆਸ਼ੀਸ਼ ਮਿਸ਼ਰਾ ਟੈਨੀ ਦਾ ਮੁੰਡਾ, ਉਹ 4 ਕਿਸਾਨਾਂ ਨੂੰ ਦਰੜ ਦਿੰਦਾ ਵਾ, ਮਾਰ ਦਿੰਦਾ, ਕਤਲ ਕਰ ਦਿੰਦਾ। ਕੀ ਪ੍ਰਧਾਨ ਮੰਤਰੀ ਬੋਲੇ ਆ? ਨਹੀਂ ਬੋਲੇ, ਔਰ ਇਹ ਬੋਲਣਗੇ ਵੀ ਨਹੀਂ। ਔਰ ਇਹ ਖਾਸ ਏਜੰਡੇ ਦੇ ਤਹਿਤ ਹੋ ਰਿਹਾ ਵਾ। ਜਿਹੜਾ ਬੰਦਾ ਕਹਿ ਰਿਹਾ, ਜਿਹੜੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਿਹਾ ਕਿ ਸਾਡੇ ਕੋਲੇ ਇੰਨੇ ਮੁੱਖ ਮੰਤਰੀ ਨੇ, ਇੰਨੇ ਸਾਡੇ ਮੈਂਬਰ ਪਾਰਲੀਮੈਂਟ ਨੇ, ਇੰਨੀਆਂ ਸ਼ਾਖਾਵਾਂ ਨੇ, ਇੰਨੇ ਬੰਦੇ ਸਾਡੇ ਜਿਹੜੇ ਆ ਉਹ ਵੱਖ-ਵੱਖ ਅਹੁਦਿਆਂ ਤੇ ਬੈਠੇ ਆ, ਪਰ ਕੀ ਉਹਨਾਂ ਦੇ ਕੋਲੇ ਆਹ ਰਿਪੋਰਟਾਂ ਨਹੀਂ ਜਾਂਦੀਆਂ? ਆਹ ਜਿਹੜਾ ਸਾਰਾ ਡਾਟਾ ਵਾ ਇਹ ਨਹੀਂ ਜਾਂਦਾ ਕਿ ਕਿਸੇ ਨੂੰ ਨਾ ਪੁੱਛ ਕੇ ਕੁੱਟਣਾ ਜਾਇਜ਼ ਆ? ਜਿੰਨੀਆਂ ਕੁਰਬਾਨੀਆਂ, ਮਾਫ ਕਰਨਾ ਇਹ ਗੱਲ ਥੋੜੀ ਕਰੜੀ ਹੋ ਜਾਣੀ ਆ, ਜਿੰਨੀਆਂ ਕੁਰਬਾਨੀਆਂ ਸਿੱਖਾਂ ਦੀਆਂ, ਮੁਸਲਮਾਨਾਂ ਦੀਆਂ ਜੰਗੇ ਆਜ਼ਾਦੀ ਦੇ ਵਿੱਚ ਹੋਣੀਆਂ ਹੈਗੀਆਂ ਨੇ, ਇੰਨੀਆਂ ਕੁਰਬਾਨੀਆਂ ਜੇ ਬੀਜੇਪੀ ਭਲਾਂ ਦੀ ਆਪਦਾ ਡਾਟਾ ਚੱਕ ਲਵੇ, ਇਹਨਾਂ ਦੇ ਸੰਘ ਦੇ ਨਾਲ ਜੁੜੇ ਬੰਦਿਆਂ ਦੀਆਂ ਨਹੀਂ ਹੋਣੀਆਂ। ਮਾਫੀਆਂ ਜ਼ਰੂਰ ਨਿਕਲ ਆਉਣੀਆਂ ਅਟਲ ਬਿਹਾਰੀ ਵਾਜਪਾਈ ਤੇ ਵੀਰ ਸਾਵਰਕਰ ਵਰਗਿਆਂ ਦੀਆਂ। ਸੋ ਹਾਲੇ ਹਿੰਦੁਸਤਾਨ ਇਹ ਹੋ ਚੁੱਕਿਆ ਵਾ ਕਿ ਬੰਦਾ ਇੱਕ ਜਾ ਕੇ ਸਟੇਸ਼ਨ ਤੇ ਕਿਸੇ ਬਜ਼ੁਰਗ ਬੰਦੇ ਤੋਂ ਨਾਂ ਪੁੱਛਦਾ ਵਾ, ਦਿਨੇਸ਼ ਕੁਸ਼ਵਾਹੇ ਵਰਗਾ, ਔਰ ਜਿਹਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਵਿੱਚ ਹੋ ਕੀ ਰਿਹਾ, ਜਿਹਨੂੰ ਜਸਟ ਇਹ ਹੈ ਕਿ ਬਸ ਵੀਡੀਓ ਬਣਾਉਣੀ ਆ ਤੇ ਵੀਡੀਓ ਸਵੱਛ ਭਾਰਤ ਗਰੁੱਪ ਦੇ ਵਿੱਚ ਪਾਉਣੀ ਆ, ਔਰ ਉਹ ਜਾ ਕੇ ਸਟੇਸ਼ਨ ਤੇ ਨਾਂ ਪੁੱਛਦਾ ਵਾ ਕਿਸੇ ਮਾਨਸਿਕ ਬਿਮਾਰ ਬੰਦੇ ਤੋਂ। ਉਹਦੇ ਮੂੰਹੋਂ ਭੰਵਰ ਲਾਲ ਦੀ ਕਹਿਣ ਦੀ ਬਜਾਏ ਮੁਹੰਮਦ ਨਿਕਲ ਗਿਆ ਤੇ ਕੁੱਟਿਆ ਉਹਨੂੰ। ਕੁੱਟਣ ਤੋਂ ਬਾਅਦ, ਇਹਦੇ ਕੁੱਟਣ ਤੋਂ ਬਾਅਦ, ਦਿਨੇਸ਼ ਕੁਸ਼ਵਾਹੇ ਦੀ ਕੁੱਟ ਤੋਂ ਬਾਅਦ ਉਹਦੀ ਲਾਸ਼ ਮਿਲਦੀ ਹੈ। ਤੇ ਹੁਣ ਪੁਲਿਸ ਉਹਨੂੰ ਤਾਂ ਲੱਭ ਰਹੀ ਆ ਕਿਉਂਕਿ ਉਹ ਬੰਦਾ ਬੀਜੇਪੀ ਲੀਡਰ ਦਾ ਭਰਾ ਸੀਗਾ। ਅੱਜ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਤੁਹਾਨੂੰ, ਪਰ ਤੁਸੀਂ ਨਹੀਂ ਬੋਲੋਗੇ। ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ